शकरगढ़ के आले दुआले ਮੂਨਸੂਨ ਦੀਆਂ ਮੁਸਲਸਲ ਬਾਰਿਸ਼ਾਂ ਦੇ ਨਾਲ ਨਦੀ ਨਾਲਿਆਂ ਵਿੱਚ ਚੁਗਿਆਨੀ ਆ ਗਈ, ਜਿਹਦੇ ਨਤੀਜੇ ਵਿੱਚ ਕਈ ਪਿੰਡ ਮੁਤਾਸਰ ਹੋਏ। ਨਾਲਾ ਬਈ ਦੇ ਤੇਜ਼ ਬਹਾਵ ਨਾਲ ਮੁਤਅੱਦਿਦ ਦਿਹਾਤਾਂ ਦੇ ਕਿਨਾਰੇ ਕਟਾਓ ਦਾ ਸ਼ਿਕਾਰ। ਨੂਰਕੋਟ ਤੋਂ ਫਤਿਹਪੁਰ ਜਾਂਦੀ ਸੜਕ ਉੱਤੇ ਵਾਕਿਆ ਪੁਲੀ ਵੀ ਪਾਣੀ ਦੀ ਨਜ਼ਰ ਹੋ ਚੁੱਕੀ ਹੈ। ਇਸ ਸੂਰਤ ਹਾਲ ਬਾਰੇ ਹੋਰ ਜਾਣਦੇ ਹਾਂ ਆਪਣੇ ਨੁਮਾਇੰਦੇ ਫਾਰੂਕ ਚੌਧਰੀ ਕੋਲੋਂ। शकरगढ़ ਦੇ ਵਿੱਚ ਬਾਰਿਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਜਿਹੜੀਆਂ ਨੀਂਦੀਆਂ ਜਗ੍ਹਾ ਨੇ ਉਹ ਪਾਣੀ ਨਾਲ ਭਰ ਚੁੱਕੀਆਂ ਨੇ ਤੇ ਨਦੀ ਨਾਲਿਆਂ ਦੇ ਵਿੱਚ ਵੀ ਪਾਣੀ ਦਾ ਬੜਾਓ ਵੱਧ ਰਿਹਾ। ਮੈਂ ਇਸ ਟਾਈਮ ਉਸ ਪੁਲੀ ਉੱਤੇ ਮੌਜੂਦ ਹਾਂ ਜਿਹੜਾ ਪਿਛਲੇ ਸਾਲ ਬਰਸਾਤ ਦੇ ਪਾਣੀ ਤੇ ਸੈਲਾਬ ਦੀ ਵਜ੍ਹਾ ਨਾਲ ਬਹਿ ਗਈ ਸੀ। ਇਸ ਪੁਲੀ ਦੇ ਬਹਿ ਜਾਣ ਨਾਲ ਤਕਰੀਬਨ 30 ਤੋਂ ਜ਼ਿਆਦਾ ਪਿੰਡਾਂ ਦਾ ਜ਼ਮੀਨੀ ਰਾਬਤਾ ਨੂਰਕੋਟ शकरगढ़ ਤੇ ਨਾਰੋਵਾਲ ਨਾਲ ਮੁਨਕਤਾ ਹੋ ਚੁੱਕਿਆ। ਪਿੰਡ ਦੇ ਕੁਝ ਨੌਜਵਾਨ ਮੌਜੂਦ ਨੇ, ਇਹਨਾਂ ਨੂੰ ਪੁੱਛਣਾ ਕਿ ਪੁਲੀ ਟੁੱਟ ਜਾਣ ਨਾਲ ਇਹਨਾਂ ਨੂੰ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਅਸੀਂ ਲੋਕਾਂ ਨੇ ਥੱਲੋਂ ਦੀ ਵੀ ਰਾਸਤਾ ਬਣਾਇਆ ਹੈ। ਇਸ ਦੀ ਵਜ੍ਹਾ ਤੋਂ ਹੁਣ ਅਸੀਂ ਜਿਹੜੇ ਪਿਛਲੀ ਵਾਰੀ ਹੈ ਅਸੀਂ ਰਾਸਤਾ ਥੱਲੋਂ ਦੀ ਬਣਾਇਆ, ਉਹ ਇਸ ਸਾਲ ਫਿਰ ਉਹੀ ਰਾਸਤਾ ਜਨਾਬ ਸਾਡਾ ਬਰਬਾਦ ਹੋ ਗਿਆ। ਰਾਤ ਨੂੰ ਵੀ ਚੰਦ ਸਾਡੇ ਲੜਕੇ ਜਿਹੜੇ ਨੇ ਗਏ ਸਨ, ਇਹਦੀ ਪਾਣੀ ਦੀ ਪੁਲੀ ਦੇ ਬਹਿ ਜਾਣ ਦੀ ਵਜ੍ਹਾ ਤੋਂ ਕਾਫੀ ਉਹਨਾਂ ਦਾ ਭੈੜਾ ਐਕਸੀਡੈਂਟ ਹੋਇਆ। ਉਹਨਾਂ ਦੀ ਜਨਾਬ ਉਹ ਵੀ ਹੋ ਗਿਆ, ਸੱਟਾਂ ਵੀ ਲੱਗ ਗਈਆਂ ਨੇ ਉਹਨਾਂ ਦੇ ਵਿੱਚ, ਮੈਂ ਵੀ ਨਾਲ ਸ਼ਾਮਲ ਸਾਂ। ਔਰ ਇਸ ਇਹਦੀ ਪੁਲੀ ਦੇ ਨਾਲ ਬਹਿ ਜਾਣ ਦੀ ਵਜ੍ਹਾ ਤੋਂ ਸਾਡੀ ਜਨਾਬ ਜਿਹੜਾ ਕੋਈ ਵੀ ਮਰੀਜ਼ ਅਸੀਂ ਉਹਨੂੰ ਬਰ ਵਕਤ ਨੂਰਕੋਟ ਜਾਂ ਅੱਗੇ ਕਿਤੇ ਵੀ ਸਾਨੂੰ ਕਿਤੇ ਕਿਹਾ ਜਾਏ ਤਾਂ ਅਸੀਂ ਨਹੀਂ ਖੜ ਸਕਦੇ। ਜੀ ਬਿਲਕੁਲ, ਪਿੰਡ ਵਾਲਿਆਂ ਦੀ ਗੱਲ ਸੁਣੀ, ਉਹਨਾਂ ਦਾ ਇਹੋ ਹੀ ਕਹਿਣਾ ਹੈ 30 ਤੋਂ ਜ਼ਿਆਦਾ ਪਿੰਡ ਨੇ ਉਹ ਬਾਕੀ ਸ਼ਹਿਰਾਂ ਨਾਲ ਉਹਨਾਂ ਦਾ ਰਾਬਤਾ ਖਤਮ ਹੋ ਚੁੱਕਿਆ।